ਹੁਣ 에ਅਰ ਕੈਨੇਡਾ ਦੇ ਨਾਲ ਜਿਹੜਾ ਸਮਝੌਤਾ ਇੰਡੀਅਨ ਗਵਰਨਮੈਂਟ ਨੇ ਕੀਤਾ ਪਿਛਲੇ ਹਫ਼ਤੇ, ਜਿਸ ਦਾ ਸਾਹਮਣੇ ਆਇਆ, ਉਹਦੇ 'ਚ ਜਿਹੜੀਆਂ ਫਲਾਈਟਸ 에ਅਰ ਕੈਨੇਡਾ ਦੀਆਂ ਕੀਤੀਆਂ ਗਈਆਂ ਕਿ ਜਾਣਗੀਆਂ ਬੈਂਗਲੁਰੂ, ਚੇਨਈ, ਦਿੱਲੀ, हैदराबाद, कलकत्ता, मुंबई, ना ਉਹਦੇ 'ਚ ਅੰਮ੍ਰਿਤਸਰ ਹੈ ਨਾ ਚੰਡੀਗੜ੍ਹ। ਜੇ ਪੰਜਾਬ ਤੋਂ 1 ਮਿਲੀਅਨ ਸਿੱਖ ਜਿਨ੍ਹਾਂ ਨੇ ਮਾਝਾ, ਮਾਲਵਾ, ਦੁਆਬਾ ਉਹਨਾਂ ਦੀ ਡੈਸਟੀਨੇਸ਼ਨ ਹੈ ਜਾਣਾ, ਤੇ ਕਿਉਂ ਨਹੀਂ 에ਅਰਪੋਰਟ ਡਾਇਰੈਕਟ ਫਲਾਈਟਸ ਜਿਹੜੀਆਂ ਨੇ ਪੰਜਾਬ ਦੇ ਅੰਮ੍ਰਿਤਸਰ ਜਾਂ ਚੰਡੀਗੜ੍ਹ 'ਚ ਬਣਾਏ ਹੀ ਨੇ, ਉੱਥੇ ਕਿਉਂ ਨਹੀਂ ਹੋ ਸਕਦੀਆਂ? ਇਹਦੇ 'ਚ ਹੋ ਨਹੀਂ ਸਕਦਾ ਕਿ 에ਅਰ ਕੈਨੇਡਾ ਨੂੰ ਇਤਰਾਜ਼ ਹੋਏ ਕਿ ਉਹ ਅੰਮ੍ਰਿਤਸਰ ਜਾਂ ਚੰਡੀਗੜ੍ਹ, ਇੰਡੀਆ ਨੇ ਕਿਹਾ ਹੋਣਾ ਜੀ ਨਹੀਂ। ਪ੍ਰੋਮੀਨੈਂਟ MP ਨੇ ਉਹਨਾਂ ਨੇ 에ਅਰ ਕੈਨੇਡਾ ਨੂੰ ਚਿੱਠੀ ਵੀ ਲਿਖੀ ਹੈ। MP ਦੇ ਵਿੱਚ ਟਿਮ ਉੱਪਲ ਹੈ, ਜਸਰਾਜ ਸਿੰਘ ਹਲਾਨ ਹੈ, ਬ੍ਰੈਡਲੀ ਵਿਸ ਹੈ ਤੇ ਮਾਰਕ ਸਟਰਾਹੀ ਹੈ। ਉਹਨਾਂ ਨੇ ਦੇ ਹੈਵ ਕਾਲਡ ਫਾਰ ਡਾਇਰੈਕਟ ਫਲਾਈਟਸ ਬਿਟਵੀਨ ਕੈਨੇਡਾ ਐਂਡ ਅੰਮ੍ਰਿਤਸਰ ਟੂ ਬੋਸਟਰ ਟੂਰਿਜ਼ਮ ਐਂਡ empower families to stay connected. As Canadian MPs representing vast and diverse communities, we write to highlight the significant economic and social value in establishing direct flights between Canada and the state of Punjab. Over 14,000 Canadian citizens and permanent residents joined an official parliamentary petition this year calling for the creation of a direct flight from Canada to Amritsar. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਭਾਰਤੀ ਕੈਨੇਡਾ ਦੇ ਹਵਾਲੇ ਨਾਲ ਕਿ ਪਿਛਲੇ ਦਿਨੀ 에ਅਰ ਕੈਨੇਡਾ ਨੇ ਭਾਰਤ ਸਰਕਾਰ ਨਾਲ ਡਾਇਰੈਕਟ ਫਲਾਈਟ ਸੰਬੰਧੀ ਇੱਕ ਸਮਝੌਤੇ ਤੇ ਦਸਤਖਤ ਕੀਤੇ ਹਨ। ਇਸ ਤਹਿਤ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਬੰਗਲੌਰ, ਚੇਨਈ, ਦਿੱਲੀ, ਹੈਦਰਾਬਾਦ ਆਦਿ ਸ਼ਹਿਰਾਂ ਦੀ ਟੋਰਾਂਟੋ, ਮੌਂਟਰੀਅਲ, ਐਡਮਿੰਟਨ, ਵੈਨਕੂਵਰ ਤੋਂ ਸਿੱਧੀਆਂ ਫਲਾਈਟਸ ਜਿਹੜੀਆਂ ਚਲਾਈਆਂ ਜਾਣਗੀਆਂ। ਸੋ ਇਹਨਾਂ 에ਅਰਪੋਰਟਸ ਵਿੱਚ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ 에ਅਰਪੋਰਟ ਸ਼ਾਮਲ ਨਹੀਂ ਹਨ। ਸੋ ਹਕੀਕਤ ਇਹ ਹੈ ਕਿ 10 ਲੱਖ ਦੇ ਕਰੀਬ ਪੰਜਾਬੀ ਕੈਨੇਡਾ ਵਿੱਚ ਵਸਦੇ ਹਨ, ਪਰ ਉਹਨਾਂ ਦੀ ਪਹੁੰਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਨਹੀਂ ਹੋਵੇਗੀ। ਕਿ ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਸਿੱਖਾਂ ਨੂੰ ਉਹਨਾਂ ਦੀ ਖਾਲਿਸਤਾਨ ਦੀ ਹਮਾਇਤ ਲਈ ਸਜ਼ਾ ਦਿੱਤੀ ਜਾ ਰਹੀ ਹੈ। ਸੋ ਇਸ ਵਿੱਚ ਕੈਨੇਡੀਅਨ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਸੋ ਕਿਉਂਕਿ 에ਅਰ ਕੈਨੇਡਾ ਸਰਕਾਰੀ ਅਦਾਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂਆਂ ਦੇ ਵੱਡੇ ਸਕਾਲਰ ਜਿਨ੍ਹਾਂ ਨੇ ਹਿੰਦੂ ਰਾਮਾਇਣ ਲਿਖੀ, ਜਿਹਦਾ ਅਸਲ ਨਾਂ ਰਾਮਚਰਿਤ ਮਾਨਸ ਹੈ, ਅੱਜ ਕਰੋੜਾਂ ਹਿੰਦੂ ਘਰਾਂ ਦੇ ਵਿੱਚ ਉਹ ਰਾਮਾਇਣ ਪੜ੍ਹੀ ਜਾਂਦੀ ਹੈ। ਵਾਲਮੀਕੀ ਦੀ ਰਾਮਾਇਣ ਨੂੰ ਤਾਂ ਇਗਨੋਰ ਕਰ ਦਿੱਤਾ ਗਿਆ ਕਿਉਂਕਿ ਵਾਲਮੀਕੀ ਨੇ ਫਿਰ ਕਈ ਅਸਲੀ ਪੋਲ ਵੀ ਖੋਲ੍ਹੇ ਨੇ। ਔਰ ਉਹਦੇ 'ਚ ਹੀ ਤੁਲਸੀ ਰਾਮਾਇਣ ਦੇ ਵਿੱਚ ਤੁਲਸੀਦਾਸ ਕਹਿੰਦੇ ਨੇ, ਪਰ ਅਧੀਨ ਸੁਪਨੇ ਸੁਖ ਨਾਹੀਂ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ ਉਸ ਨੂੰ ਸੁਪਨੇ ਦੇ ਵਿੱਚ ਵੀ ਸੁੱਖ ਹਾਸਲ ਨਹੀਂ ਹੁੰਦਾ। ਔਰ ਅਸੀਂ ਤਾਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦਾ ਇਹ ਸ਼ਲੋਕ ਬਾਣੀ ਦੇ ਵਿੱਚ ਪੜ੍ਹਦੇ ਹਾਂ, ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਦੇ, ਕਿ ਮੈਨੂੰ ਕਿਸੇ ਦੇ ਬਾਰ, ਕਿਸੇ ਦੇ ਦਰਵਾਜ਼ੇ, ਕਿਸੇ ਦੇ ਦਰ ਦੇ ਉੱਤੇ ਨਾ ਬਿਠਾਈ, ਮੁਥਾਜ ਨਾ ਕਰੀ। ਕੈਨੇਡਾ ਅਸੀਂ ਫਖਰ ਦੇ ਨਾਲ ਇਹ ਕਹਿੰਦੇ ਹਾਂ ਕਿ ਜੀ 1 ਮਿਲੀਅਨ ਦੇ ਕਰੀਬ ਸਿੱਖ ਹੁਣ ਕੈਨੇਡਾ 'ਚ ਵਸਦੇ ਨੇ। ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਕੈਨੇਡਾ ਨੇ ਹੁਣ ਜਿਹੜੇ PR ਹੋਲਡਰ ਨੇ ਉਹਨਾਂ ਦੇ ਜਿਹੜੇ ਹੱਕ ਕਿ ਉਹ ਫੌਜ ਦੇ ਵਿੱਚ ਫੌਜ ਜੁਆਇਨ ਕਰ ਸਕਦੇ ਨੇ ਉਹ ਖੋਲ੍ਹ ਦਿੱਤਾ ਹੈ। ਔਰ ਇਹਦੇ ਲਈ ਇਹਦੇ ਨਾਲ ਜੋਬ ਓਪਰਚੁਨਿਟੀਜ਼ ਵੀ ਨੇ। ਔਰ ਸਿੱਖ ਫੌਜੀ ਕੈਨੇਡਾ 'ਚ ਆਪਣੇ ਯੂਨੀਕ ਸਿੱਖੀ ਸਰੂਪ ਦੇ ਨਾਲ ਨਜ਼ਰ ਆਉਣਗੇ। ਪਹਿਲਾਂ ਵੀ ਕੈਨੇਡਾ 'ਚ ਸਿੱਖੀ ਸਰੂਪ ਵਾਲੇ ਨੇ। ਈਵਨ ਕੈਨੇਡਾ ਦਾ ਸਾਬਕਾ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਵੀ ਫੌਜ ਦੇ ਵਿੱਚ ਸੀ। ਅਸੀਂ ਫਖਰ ਦੇ ਨਾਲ ਕਹਿੰਦੇ ਹਾਂ ਜੀ ਕੈਨੇਡਾ ਦੇ ਵਿੱਚ 16-17 ਮੈਂਬਰ ਪਾਰਲੀਮੈਂਟ ਸਾਡੇ ਨੇ, 3-4 ਮਿਨਿਸਟਰ ਵੀ ਬਣੇ, 2-3 ਹੁਣ ਵੀ ਨੇ। ਅਸੀਂ ਫਖਰ ਦੇ ਨਾਲ ਕਹਿੰਦੇ ਹਾਂ ਜੀ ਕਿ ਦੂਜੀ ਵੱਡੀ ਪਾਰਟੀ ਜਿਹਦੀ ਮਦਦ ਦੇ ਨਾਲ ਜਸਟਿਨ ਟਰੂਡੋ ਦੀ ਹਕੂਮਤ ਖੜੀ ਹੈ, ਜਗਮੀਤ ਸਿੰਘ NDP, ਉਹ ਅੰਮ੍ਰਿਤਧਾਰੀ ਸਿੰਘ ਹੈ। ਫਖਰ ਵਾਲੀਆਂ ਗੱਲਾਂ ਨੇ ਕਿ ਭਾਈ ਉਹੀ ਮੁਲਕ ਜਿੱਥੇ ਕਦੇ ਕੌਮਾਗਾਟਾ ਮਾਰੂ ਨੂੰ ਵਾਪਸ ਮੋੜਿਆ ਗਿਆ ਸੀ ਔਰ ਕਿੰਨੀਆਂ ਸ਼ਹਾਦਤਾਂ ਬਜ-ਬਜ ਘਾਟ ਦੇ ਕੰਢੇ ਤੇ ਹੋਈਆਂ, ਅੱਜ ਉਸ ਮੁਲਕ ਦੇ ਵਿੱਚ ਸਾਡੀ ਭਾਗੀਦਾਰੀ ਹੈ ਬਰਾਬਰ ਦੀ। ਔਰ ਅਸੀਂ ਇਸ ਗੱਲ ਦਾ ਵੀ ਫਖਰ ਕੀਤਾ
ਕਿ ਇਹਦੇ ਬਾਵਜੂਦ ਕਿ ਭਾਰਤੀ ਹਕੂਮਤ ਨੇ ਪੂਰਾ ਦਬਾਅ ਕੈਨੇਡਾ ਦੇ ਉੱਤੇ ਬਣਾਇਆ, ਰੈਫਰੈਂਡਮ ਖਾਲਿਸਤਾਨ ਦੇ ਉੱਤੇ ਜਿਹੜਾ ਸਤੰਬਰ ਔਰ ਨਵੰਬਰ ਮਹੀਨੇ 'ਚ ਹੋਇਆ ਉਹਨੂੰ ਰੁਕਵਾਉਣ ਦੇ ਲਈ, ਔਰ ਨਤੀਜੇ ਦੇ ਤੌਰ ਦੇ ਉੱਤੇ ਡਿਮਾਰਸ਼ੇ, ਪ੍ਰੋਟੈਸਟ, ਟਰੈਵਲ ਐਡਵਾਈਜ਼ਰੀ, ਇਹ ਸਾਰੇ ਤੌਰ ਤਰੀਕੇ ਅਪਣਾਏ, ਪਰ ਕੈਨੇਡਾ ਹੈਲਡ ਇਟਸ ਗਰਾਊਂਡ। ਜੀ ਹੁਣ ਇਸ ਸਭ ਤੋਂ ਬਾਅਦ ਜਿਹੜੀ ਖਬਰ ਪਹਿਲਾਂ 2 ਦਿਨ ਪਹਿਲਾਂ ਵੀ ਮੈਂ ਦੇਖੀ, ਲੇਕਿਨ ਹੁਣ ਜਦੋਂ ਕੈਨੇਡੀਅਨ ਐਮਪੀਜ਼ ਨੇ ਵੀ ਪ੍ਰੋਟੈਸਟ ਕੀਤਾ ਹੈ ਤਾਂ ਮੈਂ ਇਸ ਨੂੰ ਡਿਸਕਸ ਕਰ ਰਿਹਾ। ਏਅਰ ਕੈਨੇਡਾ ਜੀ ਇੱਕ ਵੱਡਾ ਅਦਾਰਾ ਹੈ। ਜ਼ਾਹਰ ਹੈ ਕਿ ਜਦੋਂ ਅਸੀਂ 1 ਮਿਲੀਅਨ ਪੰਜਾਬੀਆਂ ਦੀ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਨੇ, ਜ਼ਾਹਰ ਹੈ ਸਿੱਖ, ਔਰ ਉਹਨਾਂ ਦੇ ਲਈ ਪਹਿਲਾਂ ਤਾਂ ਉੱਥੇ ਗੁਲਾਮ ਕੌਮਾਂ ਦਾ ਕੀ ਹਸ਼ਰ ਹੁੰਦਾ ਹੈ। ਪਹਿਲਾਂ ਤਾਂ ਉੱਥੇ ਤੁਸੀਂ 75 ਸਾਲਾਂ ਦੇ ਵਿੱਚ ਦੇਖੋਗੇ ਕਿ ਕਦੋਂ ਤੋਂ ਸਟਰਗਲ ਸ਼ੁਰੂ ਹੋਈ ਕਿ ਜੀ ਪੰਜਾਬ ਦੇ ਵਿੱਚ 에ਅਰਪੋਰਟ ਕਿਉਂ ਨਹੀਂ ਬਣ ਸਕਦਾ। ਕਿੰਨੇ ਸਾਲ ਲੰਗੜਾ ਜਿਹਾ ਰਾਜਾ ਸਾਂਸੀ 에ਅਰਪੋਰਟ ਦੇ ਥੱਲੇ, ਜਿਹਨੂੰ ਹੁਣ ਗੁਰੂ ਰਾਮਦਾਸ 에ਅਰਪੋਰਟ ਦਾ ਨਾਂ ਦਿੱਤਾ ਗਿਆ ਹੈ, ਅੱਜ ਵੀ ਉਹ ਕੋਈ ਉਹਨੂੰ ਉਸ ਲੈਵਲ ਤੇ ਡਿਵੈਲਪ ਨਹੀਂ ਕੀਤਾ ਗਿਆ, ਲੇਕਿਨ ਚਲੋ ਇੱਕ ਉੱਥੇ ਬਣਿਆ। ਚੰਡੀਗੜ੍ਹ 에ਅਰਪੋਰਟ ਦਾ ਨਾਂ ਜੀ ਨਾਂ ਜੀ ਭਗਤ ਸਿੰਘ ਦੇ ਨਾਂ ਤੇ ਰੱਖ ਦਿੰਦੇ ਜੀ, ਹੁਣ ਭਗਤ ਸਿੰਘ ਚੰਡੀਗੜ੍ਹ ਦਾ ਹੋ ਗਿਆ। ਹੁਣ ਮੈਕਸਿਮਮ ਜਦੋਂ ਤੁਸੀਂ ਕਿਤੇ ਵੀ ਇੱਥੇ ਵੀ ਕੋਈ ਟਰੈਵਲ ਰਾਊਟ ਬਣਾਉਂਦੇ ਹੋ, ਗੱਡੀਆਂ ਬੱਸਾਂ ਕੋਈ ਜਹਾਜ਼ ਚੱਲਦੇ ਨੇ, ਤੇ ਇਹ ਹੁੰਦਾ ਵੀ ਕਿਨੇ ਕਿੱਥੇ ਜਾਣਾ ਉਹਨਾਂ ਦੀ ਸਹੂਲਤ ਦੇ ਲਈ। ਹੁਣ ਏਅਰ ਕੈਨੇਡਾ ਲੰਬੇ ਵਕਤ ਤੋਂ ਸਿੱਖ ਪੰਜਾਬ 'ਚ ਮੰਗ ਕਰਦੇ ਆਏ ਨੇ ਵੀ ਸਾਡੀ ਦੋਹਰੀ ਲੁੱਟ ਹੁੰਦੀ ਹੈ, ਸਾਨੂੰ ਜਿਹੜੀਆਂ ਫਲਾਈਟਸ ਨੇ ਉਹ ਦਿੱਲੀ ਉਤਰਦੀਆਂ ਨੇ, ਦਿੱਲੀ ਅੱਧਿਆਂ ਦਾ ਸਮਾਨ ਗਾਇਬ ਹੁੰਦਾ ਹੈ, ਫਿਰ ਛੋਟੀ ਫਲਾਈਟ ਅੰਮ੍ਰਿਤਸਰ ਵੱਲ ਚਾੜੀ ਹੁੰਦੀ ਹੈ, ਕਈ ਤਾਂ ਉੱਥੋਂ ਫਿਰ ਟ੍ਰੇਨ ਲੈਂਦੇ ਨੇ, ਸ਼ਤਾਬਦੀ ਐਕਸਪ੍ਰੈਸ ਲੈ ਲਈ, ਕੋਈ ਦੂਜਾ, ਕਈ ਜਿਹੜੇ ਨੇ ਉਹ ਗੱਡੀਆਂ ਲੈਂਦੇ ਨੇ ਆਪਣੇ ਟੈਕਸੀਆਂ ਜਾਂ ਦੂਜੇ ਰਾਹ ਦੇ ਵਿੱਚ ਲੁੱਟ ਖਸੁੱਟ ਹੁੰਦੀ ਹੈ। ਕਿੰਨੀ ਇਨਕਨਵੀਨੀਅੰਸ, ਤੁਸੀਂ 14 16 18 ਘੰਟੇ ਫਲਾਈ ਕਰਕੇ ਜਾਂਦੇ ਹੋ। ਪਹਿਲਾਂ ਹੀ ਕਿਸੇ ਦੀ ਜਿਹੜੀ ਉਹ ਡਾਇਰੈਕਟ ਫਲਾਈਟਸ ਤਾਂ ਘੱਟ ਹੁੰਦੀਆਂ ਨੇ, ਕੋਈ ਦੁਬਈ ਰੁਕੀ, ਕੋਈ ਪਤਾ ਨਹੀਂ ਉੱਥੇ ਇਸਤਨਬੁਲ ਤੋਂ ਜਾਂਦੀ ਹੈ ਕਿ ਕਿੱਥੋਂ ਜਾਂਦੀ ਹੈ, ਅੱਗੋਂ ਫੇਰ ਲੁੱਟ ਖਸੁੱਟ ਜਿਹੜੀ ਹੈ ਉਹ ਤੁਹਾਨੂੰ ਉੱਥੇ ਦਿੱਲੀ ਦੇ ਕਸਟਮ ਵਾਲੇ ਲੁੱਟਦੇ ਨੇ, ਬਾਹਰ ਕੁਲੀ ਲੁੱਟ ਰਹੇ ਨੇ, ਦੂਜੇ ਲੁੱਟ ਰਹੇ ਨੇ। ਕਿ ਵੀ ਜੇ ਪੰਜਾਬ ਤੋਂ 1 ਮਿਲੀਅਨ ਸਿੱਖ ਜਿਨ੍ਹਾਂ ਨੇ ਮਾਝਾ ਮਾਲਵਾ ਦੁਆਬਾ ਉਹਨਾਂ ਦੀ ਡੈਸਟੀਨੇਸ਼ਨ ਹੈ ਜਾਣਾ, ਤੇ ਕਿਉਂ ਨਹੀਂ 에ਅਰਪੋਰਟ ਡਾਇਰੈਕਟ ਫਲਾਈਟਸ ਜਿਹੜੀਆਂ ਨੇ ਪੰਜਾਬ ਦੇ ਅੰਮ੍ਰਿਤਸਰ ਜਾਂ ਚੰਡੀਗੜ੍ਹ ਜੇ ਬਣਾਏ ਹੀ ਨੇ, ਉੱਥੇ ਕਿਉਂ ਨਹੀਂ ਹੋ ਸਕਦੀਆਂ। ਔਰ ਇਹ ਮੰਗ ਚੱਲ ਰਹੀ ਸੀ ਵੱਡੇ ਪੈਮਾਨੇ ਦੇ ਉੱਤੇ, ਪੈਟੀਸ਼ਨ ਵੀ ਦੂਜੀ। ਹੁਣ ਏਅਰ ਕੈਨੇਡਾ ਦੇ ਨਾਲ ਜਿਹੜਾ ਸਮਝੌਤਾ ਇੰਡੀਅਨ ਗਵਰਨਮੈਂਟ ਨੇ ਕੀਤਾ ਪਿਛਲੇ ਹਫ਼ਤੇ, ਜਿਸ ਦਾ ਸਾਹਮਣੇ ਆਇਆ, ਉਹਦੇ 'ਚ ਜਿਹੜੀਆਂ ਫਲਾਈਟਸ ਏਅਰ ਕੈਨੇਡਾ ਦੀਆਂ ਕੀਤੀਆਂ ਗਈਆਂ ਕਿ ਜਾਣਗੀਆਂ ਬੰਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕਲਕੱਤਾ, ਮੁੰਬਈ, ਨਾ ਉਹਦੇ 'ਚ ਅੰਮ੍ਰਿਤਸਰ ਹੈ ਨਾ ਚੰਡੀਗੜ੍ਹ ਹੈ। ਹੁਣ ਤੁਸੀਂ ਇਸ ਤੋਂ ਵੱਡਾ, ਕਿਉਂਕਿ ਇਹਦੇ 'ਚ ਹੋ ਨਹੀਂ ਸਕਦਾ ਕਿ ਏਅਰ ਕੈਨੇਡਾ ਨੂੰ ਇਤਰਾਜ਼ ਹੋਏ ਕਿ ਉਹ ਅੰਮ੍ਰਿਤਸਰ ਜਾਂ ਚੰਡੀਗੜ੍ਹ, ਇੰਡੀਆ ਨੇ ਕਿਹਾ ਹੋਣਾ ਜੀ ਨਹੀਂ ਇਵੇਂ, ਕਿਉਂਕਿ ਜਦੋਂ ਤੁਸੀਂ ਗੁਲਾਮ ਹੋ ਤੁਹਾਡੀ ਲੁੱਟ ਖਸੁੱਟੀ ਕਰਨੀ ਹੈ। ਔਰ ਇਹ ਗੱਲ ਕਿ ਵੀ ਇਸ ਲੈਵਲ ਤੱਕ ਜਾ ਕੇ ਤੁਸੀਂ ਜਿਹੜਾ ਉਹ ਛੁਟਿਆ ਰਹੇ ਹੋ ਆਪਣੇ ਲੋਕਾਂ ਨੂੰ, ਤੇ ਉਹ ਮਨ 'ਚ ਫਿਰ ਇਹੀ ਆਏਗਾ ਨਾ। ਫਰੀਦਾਬਾਦ ਪ੍ਰਾਇਆ ਬੈਸਨ ਔਰ ਜਿਹੜੇ ਪ੍ਰੋਮੀਨੈਂਟ ਐਮਪੀ ਨੇ, ਉਹਨਾਂ ਨੇ ਏਅਰ ਕੈਨੇਡਾ ਨੂੰ ਚਿੱਠੀ ਵੀ ਲਿਖੀ ਹੈ। ਐਮਪੀ ਦੇ ਵਿੱਚ ਟਿਮ ਉੱਪਲ ਹੈ, ਜਸਰਾਜ ਸਿੰਘ ਹਲਾਨ ਹੈ, ਬ੍ਰੈਡਲੀ ਵਿਸ ਹੈ ਤੇ ਮਾਰਕ ਸਟਰਾਹੀ ਹੈ। ਉਹਨਾਂ ਨੇ ਦੇ ਹੈਵ ਕਾਲਡ ਫਾਰ ਡਾਇਰੈਕਟ ਫਲਾਈਟਸ ਬਿਟਵੀਨ ਕੈਨੇਡਾ ਐਂਡ ਅੰਮ੍ਰਿਤਸਰ ਟੂ ਬੋਸਟਰ ਟੂਰਿਜ਼ਮ ਐਂਡ ਐਮਪਾਵਰ ਫੈਮਿਲੀਜ਼ ਟੂ ਸਟੇ ਕਨੈਕਟਡ, ਕਿ ਵੀ ਪਰਿਵਾਰਾਂ ਦੇ ਲਈ ਸਹੂਲਤ। ਔਰ ਪੰਜਾਬ 'ਚ ਜਾਣਗੀਆਂ ਜੇ ਸਹੂਲਤਾਂ, ਉੱਥੇ ਕਿਸੇ ਨੂੰ ਰੁਜ਼ਗਾਰ ਮਿਲਦਾ, ਕੋਈ ਬਾਹਰ ਰੇਹੜੀਆਂ ਬਣਦੀਆਂ, ਕੋਈ ਬਾਹਰ ਦੁਕਾਨਾਂ ਬਣਦੀਆਂ। ਹੁਣ ਉਹ ਰਾਜਾ ਸਾਂਸੀ ਦੇ ਆਲੇ ਦੁਆਲੇ ਬਹੁਤ ਮਹਿੰਗੀਆਂ ਜ਼ਮੀਨਾਂ ਖਰੀਦੀਆਂ ਬਹੁਤਿਆਂ ਨੇ ਕਿ ਜੀ ਟੂਰਿਸਟ ਆਉਣਗੇ, ਜਿਹੜੇ ਉਤਰਦੇ ਨੇ, ਕੋਈ ਸ਼ਾਪਿੰਗ ਕਰਨਗੇ, ਕੋਈ ਜਾਣ ਲੱਗੇ ਸੋਵੀਨੀਅਰ ਲਏਗਾ, ਉਹ ਭੁੱਖੇ ਮਰਦੇ ਨੇ, ਕਿਉਂਕਿ ਇਹਨਾਂ ਨੇ ਤਾਂ ਦਿੱਲੀ ਰੱਖ ਕੇ ਲੁੱਟਣਾ ਪੰਜਾਬੀਆਂ ਨੂੰ ਡਬਲ ਟ੍ਰਿਪਲ। ਔਰ ਉਹਨਾਂ ਨੇ ਕਿਹਾ ਕਿ ਐਜ਼ ਕੈਨੇਡੀਅਨ ਐਮਪੀਜ਼ ਰਿਪਰੈਜ਼ੈਂਟਿੰਗ ਵਾਸਟ ਐਂਡ ਡਾਈਵਰਸ ਕਮਿਊਨਿਟੀਜ਼ we right to highlight the significant economic and social value in establishing direct flights between Canada and the state of Punjab। ਹੁਣ ਜ਼ਾਹਰ ਹੈ ਵੀ ਇਹ ਡਿਸਕ੍ਰਿਮੀਨੇਸ਼ਨ ਉਹ ਤਾਂ ਕਰ ਰਹੇ ਨੇ, ਪਰ ਕੈਨੇਡੀਅਨ ਗਵਰਨਮੈਂਟ ਵੀ ਕਹਿੰਦੀ ਜੀ ਬਾਕੀ 에ਅਰਪੋਰਟ ਨੇ ਤੁਸੀਂ ਇਹਦੇ 'ਚ ਐਡ ਕਰੋ, ਪਰ ਉਹਨਾਂ ਨੂੰ ਵੀ ਲੱਗਦਾ ਵੀ ਪਹਿਲਾਂ ਹੀ ਉਹਨਾਂ ਨੇ ਜਿਹੜਾ ਮੂੰਹ ਪੁੱਠਾ ਕੀਤਾ ਹੋਇਆ, ਔਰ ਉਹਨਾਂ ਦੇ ਥੱਲੇ ਉਹਨਾਂ ਨੇ ਪ੍ਰੈਸ਼ਰ ਥੱਲੇ ਕੇਵਿਨ ਕੀਤਾ ਹੋਏਗਾ। ਔਰ ਨਾਲ ਦੀ ਨਾਲ ਆਲਮੋਸਟ 14,000 ਲੋਕਾਂ ਨੇ, over 14,000 Canadian citizens and permanent residents joined an official parliamentary petition this year calling for the creation of a direct flight from Canada to Amritsar। ਉਸ ਲੈਟਰ 'ਚ ਉਹਨਾਂ ਨੇ ਕਿਹਾ ਕਿ ਜੀ ਆ ਸਾਲ ਦੇ ਸ਼ੁਰੂ 'ਚ 14,000 ਲੋਕਾਂ ਨੇ ਆਫੀਸ਼ੀਅਲ ਵੈਬਸਾਈਟ ਤੇ ਪਟੀਸ਼ਨ ਪਾਈ ਸੀ ਕਿ ਭਾਈ ਇਸ ਸਾਰੇ ਦੇ ਵਿੱਚ ਤੁਸੀਂ ਇਸ ਸਾਰੇ ਨੂੰ
ਸ਼ੁਰੂ ਕਰੋ। ਲੇਕਿਨ ਜਿਹੜਾ ਹੈ ਇਸ ਸਾਰੇ ਚੋਂ ਨਿਕਲਣਾ ਲਕਾਣਾ ਕੀ ਸੀ, ਪਰ ਮੈਨੂੰ ਇਹ ਹੁੰਦਾ ਹੈ ਹੁਣ ਕੈਨੇਡਾ ਦਾ ਟਰਾਂਸਪੋਰਟ ਮਿਨਿਸਟਰ ਉਮਰ ਅਲ ਗਾਬਰ ਹੈ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਅਸੀਂ ਬੜਾ ਖੁਸ਼ ਹਾਂ ਕਿ ਜੀ ਡਾਇਰੈਕਟ ਸਮਝੌਤਾ ਹੋ ਗਿਆ 에ਅਰ ਕੈਨੇਡਾ ਦੇ ਨਾਲ ਔਰ ਇਹ ਫਲਾਈਟਸ ਜਾਣਗੀਆਂ। ਲੇਕਿਨ ਮੈਨੂੰ ਜਿੱਥੇ ਇਹ ਮੋਸਟਲੀ ਐਮਪੀ ਜਿਹੜੇ ਨੇ ਕੰਜ਼ਰਵੇਟਿਵ ਮੈਨੂੰ ਲੱਗਦਾ ਨੇ ਜਾਂ ਕੋਈ ਦੂਸਰਾ ਵੀ ਹੋਏਗਾ, ਲੇਕਿਨ ਕਿੱਥੇ ਨੇ 16-17 ਐਮਪੀ ਲਿਬਰਲ ਪਾਰਟੀ ਦੇ ਜਿਨ੍ਹਾਂ ਨੂੰ ਅਸੀਂ ਸਿੱਖ ਐਮਪੀ ਉਹਨਾਂ 'ਚ ਵਜ਼ੀਰ ਵੀ ਨੇ। ਇਹਦਾ ਮਤਲਬ ਇਹ ਹੈ ਕਿ ਵੀ ਉਹ ਵੀ ਬਿਲਕੁਲ ਜਿਹੜੇ ਨੇ ਉਹ ਬੇਬਸ ਨੇ ਕਿ ਵੀ ਉਹ ਨਹੀਂ ਪ੍ਰਵੇਲ ਕਰ ਸਕਦੇ ਕਿ ਭਾਈ 에ਅਰ ਕੈਨੇਡਾ ਦੀ ਕਮਾਈ ਹੋਏਗੀ, ਉਹਦੇ ਦੋਨਾਂ ਨੂੰ ਫਾਇਦਾ ਹੈ। ਔਰ ਲੇਕਿਨ ਅਲਟੀਮੇਟਲੀ ਇਸ ਗੱਲ ਦਾ ਧਿਆਨ ਰਹੇ ਕਿ ਇਹੀ ਜੇ ਸਾਡਾ ਮੁਲਕ ਖਾਲਿਸਤਾਨ ਹੁੰਦਾ ਫਿਰ ਉਹਨਾਂ ਨੇ ਜੇ ਉਹ ਕਹਿੰਦੇ ਜੀ ਕਿ ਅੰਮ੍ਰਿਤਸਰ ਫਲਾਈਟ ਹੋਣੀ ਚਾਹੀਦੀ, ਉਹਨਾਂ ਨੇ ਕਹਿਣਾ ਨਹੀਂ ਇੱਕ ਦੁਆਬੇ 'ਚ ਜਲੰਧਰ ਹੋਣੀ ਚਾਹੀਦਾ 에ਅਰਪੋਰਟ, ਇੱਕ ਜਿਹੜਾ ਮਾਲਵੇ 'ਚ ਹਲਵਾਰੇ ਨੂੰ ਵੀ ਬਣਾ ਦਿਓ, ਇੱਕ ਬਠਿੰਡੇ 'ਚ ਬਣਾ ਦਿਓ, ਕਿਉਂਕਿ ਇਹ ਹੁੰਦਾ ਆਜ਼ਾਦ ਔਰ ਗੁਲਾਮ ਕੌਮਾਂ ਦੇ ਵਿੱਚ ਫਰਕ। ਜੀ ਰਾਸਾ, ਨੋ ਡਾਊਟ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।